व्यूअर्स ब्रेक तो बाद ਤੁਹਾਡਾ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ। ਹੁਣ ਅਸੀਂ ਆਪਣੀ ਨੈਕਸਟ ਈਮੇਲ ਵੱਲ ਚੱਲਦੇ ਹਾਂ। ਹਾਂਜੀ, ਸਾਡੀ ਨੈਕਸਟ ਈਮੇਲ ਡਾਕਟਰ ਸਾਹਿਬ ਦੀਦਾਰ ਸਿੰਘ ਖਾਲਸਾ ਜੀ ਦੀ ਹੈ। ਉਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਕਰਕੇ ਸਾਡੀਆਂ ਗਲਤੀਆਂ ਈਮੇਲਸ ਰਾਹੀਂ ਵੀ ਦੱਸ ਦਿਆ ਕਰੋ। ਗੁਰੂ ਕਿਰਪਾ ਕਰਨ, ਖਾਲਸਾ ਰਾਜ ਕਰੇ, ਰਿਆਇਆ ਖੁਸ਼ ਰਹੇ। ਵਾਹਿਗੁਰੂ ਤੁਹਾਡੇ ਤੇ ਬਖਸ਼ਿਸ਼ ਕਰਨ ਤਾਂ ਕਿ ਤੁਸੀਂ ਸਦਾ ਹੀ ਸਾਨੂੰ ਅਗਵਾਈ ਤੇ ਉਤਸ਼ਾਹ ਦਿੰਦੇ ਰਹੋ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਹਾਂਜੀ ਡਾਕਟਰ ਸਾਹਿਬ। ਵੀਰ ਦੀਦਾਰ ਸਿੰਘ ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਦੀ ਬੜੀ ਬਰੀਫ ਈਮੇਲ ਹੈ। ਹਾਂਜੀ, ਉਹ ਐਕਸਪੈਕਟ ਕਰਦੇ ਨੇ ਕਿ ਜੋ ਅਸੀਂ ਕਹਿੰਦੇ ਹਾਂ ਜਾਂ ਜਿਸ ਈਮੇਲ ਨੂੰ ਰਿਸਪੌਂਡ ਕਰਦੇ ਹਾਂ ਉਹਨਾਂ ਨੂੰ ਅਸੀਂ ਪਰਸਨਲੀ ਵੀ ਭੇਜਿਆ ਕਰੀਏ ਜੀ। ਕਈ ਵਾਰ ਅਸੀਂ ਕੋਸ਼ਿਸ਼ ਕਰਦੇ ਹਾਂ, ਕਈ ਵਾਰ ਇੰਨਾ ਕੁ ਵਰਕਲੋਡ ਹੁੰਦਾ ਹੈ ਵੀ ਇਹ ਮੇਰੇ ਤੋਂ ਨਹੀਂ ਹੋ ਸਕਦਾ, ਉਸ ਲਈ ਅਸੀਂ ਖਿਮਾ ਵੀ ਚਾਹੁੰਦੇ ਹਾਂ। ਹਾਂਜੀ, ਬਾਕੀ ਉਹਨਾਂ ਨੇ ਬੜਾ ਸੋਹਣੇ ਸਲੋਗਨ ਦੇ ਨਾਲ ਹੀ ਈਮੇਲ ਬਰੀਫ ਨੂੰ ਵੀ ਐਂਡ ਕੀਤਾ ਕਿ ਗੁਰੂ ਕਿਰਪਾ ਕਰੇ, ਖਾਲਸਾ ਰਾਜ ਕਰੇ ਤੇ ਰਿਆਇਆ ਸੁਖੀ ਵਸੇ ਜੀ। ਸੋ ਜ਼ਾਹਰ ਹੈ ਵੀ ਰਾਜ ਭਾਗ ਕੌਮਾਂ ਦੀ ਆਜ਼ਾਦੀ ਬੇਸ਼ੱਕ ਅਸੀਂ ਐਫਰਟ ਕਰਦੇ ਹਾਂ, ਅਲਟੀਮੇਟਲੀ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਦਾ ਹੀ ਕਰਮ ਹੈ, ਉਸ ਦੀ ਬਖਸ਼ਿਸ਼ ਹੈ। ਜਦੋਂ ਉਹ ਟੁੱਟਦਾ ਹੈ ਤੇ ਕੌਮਾਂ ਨੂੰ ਮੁਰਾਦ ਮਿਲਦੀ ਹੈ, ਉਹ ਆਜ਼ਾਦ ਹੁੰਦੀਆਂ ਨੇ। ਤੇ ਖਾਲਸੇ ਦੇ ਹੱਥ ਰਾਜ ਭਾਗ ਦੇ ਹੋਣ ਦਾ ਮਤਲਬ ਹੈ ਵੀ ਸੱਚਮੁੱਚ ਹਲੇਮੀ ਰਾਜ, ਇਹੀ ਸਾਡਾ ਕਨਸੈਪਟ ਹੈ। ਹਾਂਜੀ, ਜਿਹੜਾ ਗੁਰੂ ਅਰਜਨ ਸਾਹਿਬ ਨੇ ਡਿਫਾਈਨ ਕੀਤਾ ਹੈ ਕਿ ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨਾ ਕਿਸੇ ਰਿੰਝਾਣ ਦਾ, ਸਭੇ ਸੁਖਾਲੀ ਉਠਿਆ, ਹੁਣ ਹੋਆ ਹਲੇਮੀ ਰਾਜ ਜਿਉ। ਕਿ ਇਹ ਨਿਰੰਕਾਰ ਦਾ ਹੁਕਮ ਹੈ ਕਿ ਇਹੋ ਜਿਹਾ ਰਾਜ ਭਾਗ ਜਿੱਥੇ ਪੈ ਕੋਏ ਨਾ ਕਿਸੇ ਰਿੰਝਾਣ ਦਾ, ਰਿੰਝਾਣਾ ਕਹਿੰਦੇ ਨੇ ਤੰਗ ਕਰਨ ਨੂੰ, ਜਿੱਥੇ ਕੋਈ ਕਿਸੇ ਨੂੰ ਤੰਗ ਨਾ ਕਰੇ, ਕੋਈ ਕਿਸੇ ਦੇ ਹੱਕ ਨਾ ਖੋਏ, ਕੋਈ ਕਿਸੇ ਦੇ ਮਨੁੱਖੀ ਹੱਕਾਂ ਦਾ ਘਾਣ ਨਾ ਕਰੇ, ਕੋਈ ਔਰਤ ਅਸੁਰੱਖਿਅਤ ਨਾ ਹੋਏ, ਕੋਈ ਬੇਰੁਜ਼ਗਾਰ ਨਾ ਹੋਏ, ਕੋਈ ਭੁੱਖਾ ਨਾ ਸੋਵੇ, ਕੁੱਲੀ ਗੁੱਲੀ ਜੁੱਲੀ ਤਿੰਨ ਚੀਜ਼ਾਂ ਮੁੱਢਲੀਆਂ ਲੋੜਾਂ ਇਹ ਸਮਾਜ ਦੇ ਹਰ ਇਨਸਾਨ ਨੂੰ ਮੁਹੱਈਆ ਹੋਣ। ਔਰ ਇਹੀ ਸਿੱਖੀ ਦਾ ਸੰਕਲਪ ਵੀ ਹੈ। ਔਰ ਜਿਹੜਾ ਪਹਿਲਾ ਸਿੱਖ ਰਾਜ 1710 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਸਥਾਪਿਤ ਕੀਤਾ ਫਤਿਹਗੜ੍ਹ ਸਾਹਿਬ, ਸਾਡਾ ਜਿਹੜਾ ਪਹਿਲਾ ਰਾਇਲ ਸਟੈਂਪ ਹੈ ਉਸ ਦੇ ਉੱਤੇ ਸ਼ਬਦ ਹੀ ਇਹ ਲਿਖੇ ਹੋਏ ਨੇ, ਦੇਗੋ ਤੇਗੋ ਫਤਿਹ ਹੋ, ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਕਿ ਦੇਗ ਇਕਨੋਮਿਕਲ ਪ੍ਰੋਸਪੈਰਿਟੀ ਹੈ। ਹਾਂਜੀ, ਕਿ ਜਿੱਥੇ ਕੋਈ ਭੁੱਖਾ ਨਹੀਂ ਹੈ। ਇਸ ਲਈ ਲੰਗਰ ਅੱਜ ਵੀ ਸਾਡੇ ਗੁਰਦੁਆਰਿਆਂ ਦਾ ਇਨਸੈਪਰੇਬਲ ਪਾਰਟ ਹੈ ਔਰ ਉਹਦੇ 'ਚ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈ। ਕੋਈ ਹਿੰਦੂ, ਸਿੱਖ, ਮੁਸਲਮਾਨ, ਈਸਾਈ, ਬਿਲੀਵਰ, ਨਾਨ ਬਿਲੀਵਰ, ਉਹ ਕਿਸੇ ਵੇਲੇ ਵੀ ਜਦੋਂ ਵੀ ਉਹ ਚਾਹੇ ਉਸ ਦੇ ਲਈ ਬਰਾਬਰੀ ਦੇ ਵਿੱਚ ਬੈਠ ਕੇ ਉਵੇਂ ਹੀ ਸਰਵ ਕੀਤਾ ਜਾਂਦਾ। ਸੋ ਦੇਗ ਜਿਵੇਂ ਉਹਨਾਂ ਨੇ ਕਿਹਾ ਵੀ ਖਾਲਸਾ ਜੇ ਰਾਜ ਕਰਦਾ ਤੇ ਰਿਆਇਆ ਸੁਖੀ ਵਸਦੀ, ਰਿਆਇਆ ਪਰਜਾ ਨੂੰ ਕਹਿੰਦੇ ਨੇ, ਕਿਉਂਕਿ ਖਾਲਸੇ ਦਾ ਆਦਰਸ਼ ਹੀ ਹੈ ਦੇਗ ਤੇਗ ਫਤਿਹ। ਹਾਂਜੀ, ਹੁਣ ਇਹ ਤੇਗ ਸੌਰਡ ਹੈ, ਪਰ ਸੌਰਡ ਹੱਕ ਦੇ ਲਈ ਹੈ, ਇਨਸਾਫ ਦੇ ਲਈ ਹੈ। ਔਰ ਜਿਨ੍ਹਾਂ ਦੀ ਸੌਰਡ ਮਜ਼ਬੂਤ ਹੁੰਦੀ ਹੈ, ਜਿਨ੍ਹਾਂ ਦੇ ਕੋਲ ਪਾਵਰ ਜਿਹੜੀ ਹੈ ਉਹ ਮਜ਼ਬੂਤ ਹੁੰਦੀ ਹੈ ਜਿਨ੍ਹਾਂ ਦੀ, ਉਹਨਾਂ ਦੇ ਉੱਤੇ ਫਿਰ ਕੋਈ ਆ ਕੇ ਦੂਜੇ ਹਾਵੀ ਨਹੀਂ ਹੁੰਦੇ। ਤੁਸੀਂ ਔਰ ਇਹੀ ਜੇ ਅਸੀਂ 50 ਸਾਲ ਲਗਭਗ ਮਹਾਰਾਜਾ ਰਣਜੀਤ ਸਿੰਘ ਦਾ ਪੀਰੀਅਡ ਰਿਹਾ, 40 ਸਾਲ ਉਹਨਾਂ ਦਾ, 10 ਸਾਲ ਆਪਸੀ ਭਾਵੇਂ ਖਾਨਾ ਜੰਗੀ ਵੀ ਰਹੀ, ਪਰ ਇਹ ਉਹੀ ਪੀਰੀਅਡ ਹੈ ਜਦੋਂ ਕਿ ਉਸ ਧਰਤੀ ਦੇ ਖਿੱਤੇ ਦੇ ਵਿੱਚ ਹਿੰਦੂ, ਸਿੱਖ, ਮੁਸਲਮਾਨ ਸਾਰੇ ਜਿਹੜੇ ਨੇ ਉਹ ਅਮਨ ਅਮਾਨ ਨਾਲ ਵਸੇ ਨੇ। ਹਾਲਾਂਕਿ ਉਸ ਪੰਜਾਬ ਦੇ ਵਿੱਚ ਸਿੱਖਾਂ ਦੀ ਆਬਾਦੀ 12-13% ਸੀ ਜਦੋਂ ਸਿੱਖਾਂ ਨੇ ਰਾਜ ਕੀਤੇ, ਲੇਕਿਨ ਕਿਸੇ ਦਾ ਧਰਮ ਜਬਰੀ ਤਬਦੀਲ ਨਹੀਂ ਕੀਤਾ ਗਿਆ, ਕਿਸੇ ਦੇ ਹੱਕ ਨਹੀਂ ਖੋਏ ਗਏ। ਔਰ ਜੇ ਮਹਾਰਾਜਾ ਰਣਜੀਤ ਸਿੰਘ ਦੇ ਆਪਣੇ ਬੇਟੇ ਵੀ ਕੋਈ ਅਵੱਗਿਆ ਕਰਦੇ ਸੀ, ਉਹ ਵੀ ਜੇਲ੍ਹ ਦੇ ਬਿਹਾਈਂਡ ਰੱਖੇ ਜਾਂਦੇ ਸੀ। ਇਹਨੂੰ ਜਸਟਿਸ ਕਹਿੰਦੇ ਨੇ। ਔਰ ਕਿਸੇ ਵੀ ਸਿਸਟਮ ਦੇ ਵਿੱਚ ਰਿਆਇਆ ਉਦੋਂ ਹੀ ਖੁਸ਼ ਹੁੰਦੀ ਹੈ। ਸਿਰਫ ਇੱਕ ਖਾਣ ਪੀਣ ਹੀ ਕਾਫੀ ਨਹੀਂ ਹੁੰਦਾ। ਸਭ ਤੋਂ ਇੰਪੋਰਟੈਂਟ ਚੀਜ਼ ਕਿਸੇ ਸਿਸਟਮ ਦੀ ਉਹ ਹੁੰਦੀ ਹੈ ਅਦਲ, ਜਿਹਨੂੰ ਕਹਿੰਦੇ ਨੇ ਜਸਟਿਸ, ਨਿਆਂ। ਕਿ ਜਿੱਥੇ ਕੋਈ ਵੀ ਗਰੀਬ ਤੋਂ ਗਰੀਬ ਵੀ ਜਿਹੜਾ ਉਹ ਇਹ ਮਹਿਸੂਸ ਕਰੇ ਵੀ ਮੈਨੂੰ ਨਿਆਂ ਮਿਲੇਗਾ। ਤੇ ਜੇ ਸਿਸਟਮ ਇਹ ਹੋ ਜਾਣ ਜਿਹੜੇ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਵੀ ਕਾਜ਼ੀ ਨਿਆਂ ਕਰੇ ਹੱਥ ਹੋਏ, ਲੈ ਦਿੱਤੇ ਬਿਨ ਰਹਿ ਨਾ ਕੋਏ। ਕਿ ਵੀ ਜਿੱਥੇ ਤੁਸੀਂ ਲੱਭਦੇ ਹੋ ਜੀ ਜੱਜ ਜਿਹੜਾ ਹੈ ਮੈਜਿਸਟ੍ਰੇਟ, ਉਹਦਾ ਮਾਮਾ ਕਿੱਥੇ ਰਹਿੰਦਾ, ਚਾਚਾ ਕਿੱਥੇ ਰਹਿੰਦਾ, ਵੀ ਪੈਸੇ ਤਾਂ ਬੜੇ ਲੈਂਦਾ ਪਰ ਲੈਂਦਾ ਚਾਚੇ ਰਾਹੀਂ ਹੈ ਜਾਂ ਲੈਂਦਾ ਮਾਮੇ ਰਾਹੀਂ ਹੈ। ਜਿੱਥੇ ਸਾਡੇ ਮੁਲਕਾਂ 'ਚ ਇਹ ਸਿਸਟਮ ਉੱਥੇ ਸਾਊਥ ਏਸ਼ੀਆ 'ਚ ਬਣੇ ਹੋਏ ਨੇ, ਅਦਲ ਨਾਂ ਦੀ ਕੋਈ ਚੀਜ਼ ਨਹੀਂ, ਗਰੀਬ ਸੁਰੱਖਿਅਤ ਨਹੀਂ। ਦਿੱਲੀ ਵਰਗੀ ਰਾਜਧਾਨੀ 'ਚ ਜਿਹਨੂੰ ਬੜੀ ਮਾਡਰਨ ਦਿੱਲੀ ਕਹਿੰਦੇ ਨੇ, ਔਰਤਾਂ ਨਾਲ ਸਭ ਤੋਂ ਜ਼ਿਆਦਾ ਉਹਨੂੰ ਰੇਪ ਕੈਪੀਟਲ ਆਫ ਦਾ ਵਰਲਡ ਕਹਿੰਦੇ ਨੇ। ਹਾਂਜੀ,
ਸੋ ਉਸ ਖਿੱਤੇ ਦੇ ਵਿੱਚ ਜਿਹੜਾ ਕਿਵੇਂ ਲੋਕਾਂ ਨੂੰ ਨਿਆਂ ਮਿਲੇ ਜਾਂ ਲੋਕ ਜਿਹੜੇ ਨੇ ਸੁਰੱਖਿਅਤ ਮਹਿਸੂਸ ਕਰਨ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਕਾਮਨਾ ਕੀਤੀ ਹੈ ਕਿ ਗੁਰੂ ਮਿਹਰ ਕਰੇ, ਖਾਲਸਾ ਰਾਜ ਕਰੇ ਔਰ ਰਿਆਇਆ ਸੁਖੀ ਵਸੇ। ਅਸੀਂ ਵੀ ਉਸ ਸਿਸਟਮ ਨੂੰ ਹੀ ਬਣਾਉਣ ਦੇ ਲਈ ਸੰਘਰਸ਼ੀਲ ਹੈ, ਸਾਰਿਆਂ ਭਰਾਵਾਂ ਭੈਣਾਂ ਦੇ ਸਹਿਯੋਗ ਨਾਲ। ਇਹ ਕੌਮ ਦੀ ਡੈਸਟਨੀ ਹੈ, ਕੌਮ ਦੀ ਹੋਣੀ ਹੈ ਔਰ ਆਜ਼ਾਦ ਰਾਜ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਜਿਹੜਾ ਉਸ ਧਰਤੀ ਦੇ ਖਿੱਤੇ ਦੇ ਵਿੱਚ ਨਾ ਨਿਆਂ ਮਿਲੇਗਾ, ਨਾ ਬਰਾਬਰੀ ਹੋਏਗੀ, ਨਾ ਇਕਨੋਮਿਕਲ ਪ੍ਰੋਸਪੈਰਿਟੀ ਹੋਏਗੀ ਤੇ ਨੁਸਰਤ ਬੇਦਰੰਗ, ਜਿਹਦਾ ਮਤਲਬ ਅਨਹਿੰਡਰਡ ਸਪਲਾਈਜ਼, ਅਤੁੱਟ ਵਰਤਾਰਾ। ਇਹ ਤਾਂ ਅੱਜ ਸੋਚ ਤੋਂ ਹੀ ਬਾਹਰ ਹੈ। ਜੇ ਅਤੁੱਟ ਵਰਤਾਰਾ ਹੁੰਦਾ ਹੈ ਤੇ ਫਿਰ ਸਿੱਖ ਕਿਸਾਨ ਜਿਹੜੇ ਨੇ ਉਹ ਖੁਦਕਸ਼ੀਆਂ ਨਾ ਕਰ ਰਹੇ ਹੁੰਦੇ, ਸੁਸਾਈਡ ਨਾ ਕਰ ਰਹੇ ਹੁੰਦੇ। ਸੋ ਇਹਨਾਂ ਦਾ ਵੀ ਦੀਦਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਸਾਡਾ ਨੈਕਸਟ ਮੈਸੇਜ ਪੈਰਿਸ ਫਰਾਂਸ ਤੋਂ ਭੈਣ ਸੁਖਦੇਵ ਕੌਰ ਛੀਨਾ ਜੀ ਦਾ ਹੈ। ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਬਹੁਤ ਚੰਗਾ ਲੱਗਦਾ ਹੈ। ਉਹ ਕਹਿੰਦੇ ਹਨ 1 ਘੰਟੇ ਵਿੱਚ ਸਾਨੂੰ ਕੌਮ ਦੇ ਤਾਜ਼ਾ ਸਿਆਸੀ, ਧਾਰਮਿਕ, ਸਮਾਜਿਕ ਅਤੇ ਆਰਥਿਕ ਵਿਸ਼ਿਆਂ ਤੇ ਜਾਣਕਾਰੀ ਮਿਲ ਜਾਂਦੀ ਹੈ। ਅੱਜ ਦਾ ਵਿਚਾਰ ਬੜਾ ਹੀ ਆਤਮਿਕ ਸ਼ਾਂਤੀ ਦੇਣ ਵਾਲਾ ਹੁੰਦਾ ਹੈ। ਤੁਸੀਂ ਕੱਲ੍ਹ ਦੇ ਪ੍ਰੋਗਰਾਮ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵੇ ਵੱਲੋਂ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੂੰ ਕੀਤੀ ਸ਼ਿਕਾਇਤ ਦਾ ਜ਼ਿਕਰ ਕੀਤਾ, ਜਿਸ ਵਿੱਚ ਉਸਨੇ ਕਿਹਾ ਹੈ ਕਿ ਬਾਦਲ ਅਕਾਲੀ ਦਲ ਨੂੰ ਹੋਲੇ ਮਹੱਲੇ ਮੌਕੇ ਤੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸਿਆਸੀ ਕਾਨਫਰੰਸ ਕਰਨ ਤੋਂ ਰੋਕਿਆ ਜਾਵੇ। ਜਿਵੇਂ ਤੁਸੀਂ ਦੱਸਿਆ ਕਿ ਕਿਵੇਂ ਸਿੱਖਾਂ ਦੀ ਮੀਰੀ ਪੀਰੀ ਵੱਖ ਕੀਤੀ ਜਾ ਰਹੀ ਹੈ, ਪਰ ਦੂਸਰੇ ਪਾਸੇ ਹਿੰਦੂਤਵੀ ਤਾਕਤਾਂ ਦੀ ਮਜ਼ਬੂਤੀ ਹੀ ਬਾਬਰੀ ਮਸਜਿਦ ਢਾਉਣ ਤੋਂ ਬਾਅਦ ਹੋਈ। ਅੱਜ ਵੀ ਵਿਸ਼ਵ ਹਿੰਦੂ ਪਰਿਸ਼ਦ ਸਮੇਤ ਹਿੰਦੂ ਸੰਤ ਮਹੰਤ ਨਰਿੰਦਰ ਮੋਦੀ ਲਈ ਖੁੱਲ੍ਹ ਕੇ ਪ੍ਰਚਾਰ ਕਰ ਰਹੇ ਹਨ ਤੇ ਉਸ ਨੂੰ ਹਿੰਦੂ ਧਰਮ ਦਾ ਰਕਸ਼ਕ ਦੱਸ ਕੇ ਉਸ ਲਈ ਵੋਟਾਂ ਮੰਗ ਰਹੇ ਹਨ। ਕੀ ਇਹ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਹੈ? ਹਾਂਜੀ ਡਾਕਟਰ ਸਾਹਿਬ। ਭੈਣ ਜੀ ਸੁਖਦੇਵ ਕੌਰ ਛੀਨਾ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਪੈਰਿਸ ਫਰਾਂਸ ਤੋਂ ਲਿਖਿਆ ਹੈ। ਉਹਨਾਂ ਨੂੰ ਪ੍ਰੋਗਰਾਮ ਚੰਗਾ ਲੱਗਦਾ ਹੈ। ਆਤਮਿਕ ਵਿਚਾਰ ਅੱਜ ਦੇ ਥਾਟ ਦੇ ਥੱਲੇ ਵੀ ਉਸ ਉਹਨਾਂ ਨੇ ਐਡਮਾਇਰ ਕੀਤਾ ਹੈ। ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ। ਉਹਨਾਂ ਦਾ ਸਵਾਲ ਜਿਹੜਾ ਮੁੱਖ ਤੌਰ 'ਤੇ ਸਾਡੀ ਜਿਹੜੀ ਕੱਲ੍ਹ ਦੀ ਬਰੀਫਿੰਗ ਸੀ, ਜਿਹਦੇ 'ਚ ਕਿ ਅਸੀਂ ਮੀਡੀਆ 'ਚ ਆਈ ਖਬਰ ਕਿ ਪ੍ਰਤਾਪ ਸਿੰਘ ਬਾਜਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਚੋਣ ਕਮਿਸ਼ਨਰ ਨੂੰ, ਚੀਫ ਇਲੈਕਸ਼ਨ ਕਮਿਸ਼ਨਰ ਨੂੰ ਇਹ ਕਿਹਾ ਕਿ ਜੀ ਕਿਉਂਕਿ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ ਤੇ ਹੋਲੇ ਮਹੱਲੇ ਦੇ ਅਕਾਲੀ ਪੋਲੀਟੀਕਲ ਕਾਨਫਰੰਸ ਕਰ ਰਹੇ ਨੇ ਤੇ ਉਹਨਾਂ ਨੂੰ ਰੋਕਿਆ ਜਾਏ ਕਿਉਂਕਿ ਚੋਣ ਜ਼ਾਬਤੇ ਦੀ ਉਲੰਘਣਾ ਹੈ। ਅਸੀਂ ਇਸ ਦੇ ਸੰਦਰਭ ਦੇ ਵਿੱਚ ਮੀਰੀ ਪੀਰੀ ਦੇ ਕਨਸੈਪਟ ਦੀ ਗੱਲ ਕੀਤੀ ਸੀ ਕਿ ਕਿਵੇਂ ਅੱਜ ਦਾ ਸਿਸਟਮ ਜਿਹੜਾ ਉਹ ਮੀਰੀ ਪੀਰੀ ਨੂੰ ਵੱਖ ਕਰ ਰਿਹਾ ਹੈ ਔਰ ਇਹ ਸਿੱਖੀ ਦੇ ਉੱਤੇ ਸਿੱਧਾ ਹਮਲਾ। ਉਹਨਾਂ ਨੇ ਪੈਰਲਲ ਲਈ ਪੁੱਛਿਆ ਕਿ ਵੀ ਇੱਕ ਪਾਸੇ ਤਾਂ ਇਧਰ ਤੁਸੀਂ ਮੀਰੀ ਪੀਰੀ ਦੀ ਗੱਲ ਇਕੱਠੇ ਨਹੀਂ ਕਰ ਸਕਦੇ, ਪਰ ਜਿਹੜੀ ਅੱਜ ਪਾਰਟੀ ਜਿਹਨੂੰ ਸਭ ਤੋਂ ਜ਼ਿਆਦਾ ਤਾਕਤਵਰ ਬਣਾ ਕੇ ਉਭਾਰਿਆ ਜਾ ਰਿਹਾ ਮੀਡੀਆ ਵੱਲੋਂ, ਨਰਿੰਦਰ ਮੋਦੀ ਦੀ ਬੀਜੇਪੀ, ਵੀ ਉਹਨਾਂ ਦਾ ਤਾਂ ਸਾਰਾ ਕੁਝ ਹੀ ਧਰਮ ਆਧਾਰਿਤ ਹੈ। ਉਹਨਾਂ ਨੇ ਕਿਹਾ ਵੀ ਉਹਨਾਂ ਨੇ ਤਾਂ ਤਾਕਤ ਹੀ ਬਾਬਰੀ ਮਸਜਿਦ ਨੂੰ ਢਾਣ ਤੋਂ ਬਾਅਦ ਲਈ ਹੈ ਔਰ ਜਿੰਨੇ ਹਿੰਦੂ ਸੰਤ ਮਹੰਤ ਨੇ, ਭਾਵੇਂ ਉਹਨਾਂ ਨੇ ਨਹੀਂ ਲਿਖੇ ਟਾਊਨ ਕੋ ਹਰਿਦੁਆਰ ਦਾ ਹੈ, ਕੋਈ ਕੁਰੂਕਸ਼ੇਤਰ ਦਾ ਹੈ, ਕੋਈ ਬਨਾਰਸ ਦਾ ਹੈ, ਉਹ ਤਾਂ ਲੱਗੇ ਹੋਏ ਨੇ ਇਸ ਕੰਮ ਤੇ। ਬਨਾਰਸ ਦੇ ਪਾਂਡਿਆਂ ਦਾ ਜ਼ੋਰ ਲੱਗਾ ਹੋਇਆ ਕਿ ਬਨਾਰਸ ਤੋਂ, ਜਿਹਦਾ ਅੱਜ ਦਾ ਨਾਮ ਵਾਰਾਣਸੀ, ਅੱਜ ਬਨਾਰਸ ਨਹੀਂ ਕਹਿੰਦੇ ਹੋ, ਕਿ ਉੱਥੋਂ ਨਰਿੰਦਰ ਮੋਦੀ ਨੂੰ ਸੀਟ ਦਿੱਤੀ ਜਾਏ। ਬੀਜੇਪੀ ਨੇ ਦੇ ਵੀ ਦਿੱਤੀ ਹੈ। ਇਹ ਵੱਖਰੀ ਗੱਲ ਹੈ ਵੀ ਉੱਥੇ ਮੁਰਲੀ ਮਨੋਹਰ ਜੋਸ਼ੀ ਜਿਹੜਾ ਪਹਿਲਾਂ ਬੀਜੇਪੀ ਦਾ ਪ੍ਰਧਾਨ ਰਿਹਾ, ਉਹ ਬੜਾ ਖਫਾ ਹੈ ਕਿ ਜੀ ਮੇਰੀ ਸੀਟ ਹੈ। ਲੇਕਿਨ ਇਹ ਬਨਾਰਸ ਤੋਂ, ਵਾਰਾਣਸੀ ਤੋਂ ਮੋਦੀ ਨੂੰ ਖੜਾ ਕਰਕੇ ਕੀ ਸੁਨੇਹਾ ਦੇਣਾ ਚਾਹੁੰਦੇ ਨੇ? ਹੁਣ ਬਨਾਰਸ ਹਿੰਦੂ ਯੂਨੀਵਰਸਿਟੀ ਆਧਾਰ ਹੈ ਹਿੰਦੂਤਵਾ ਦੇ ਥਾਟ ਦਾ। ਸੋ ਹੁਣ ਨਰਿੰਦਰ ਮੋਦੀ ਗੁਜਰਾਤ ਦਾ ਰਹਿਣ ਵਾਲਾ ਹੈ, ਗੁਜਰਾਤ ਚੋਂ ਹੀ ਉਹ 4 ਵਾਰੀ ਚੀਫ ਮਿਨਿਸਟਰ ਬਣਿਆ। ਹੁਣ ਉਹ ਜੇ ਆ ਕੇ ਬਨਾਰਸ ਚੋਂ ਜਿਹੜਾ ਉਹ ਐਮਪੀ ਦੀ ਚੋਣ ਲੜ ਕੇ ਜਿਹੜਾ ਉਹ ਚੁਣਿਆ ਜਾਂਦਾ ਔਰ ਫਿਰ ਪ੍ਰਧਾਨ ਮੰਤਰੀ ਬਣਦਾ, ਜੋ ਇਹਨਾਂ ਦੇ ਖਾਬ ਨੇ, ਤੇ ਫਿਰ ਜ਼ਾਹਰ ਹੈ ਕੀ ਮੈਸੇਜ ਦਿੱਤਾ ਜਾ ਰਿਹਾ ਹਿੰਦੁਸਤਾਨ ਦੇ ਆਵਾਮ ਨੂੰ? ਇਹ ਧਾਰਮਿਕ ਉਲੰਘਣਾ ਨਹੀਂ ਹੈ ਕਿ ਵੀ ਤੁਸੀਂ ਇੱਕ ਹਿੰਦੂਤਵਾ ਦਾ ਜਿਹੜਾ ਸੈਂਟਰ ਹੈ ਉਹਨੂੰ ਯੂਜ਼ ਕਰ ਰਹੇ ਹੋ ਇਹ ਕਹਿਣ ਦੇ ਲਈ ਕਿ ਵੀ ਇੱਥੋਂ ਅਸੀਂ ਆਪਣਾ ਪ੍ਰਾਈਮ ਮਿਨਿਸਟਰ ਭੇਜ ਰਹੇ ਹਾਂ। ਹਾਲਾਂਕਿ ਇਹਨਾਂ ਦੀ ਡਾਇਕੋਟਮੀ ਇਹ ਹੈ ਵੀ ਇੱਕ ਪਾਸੇ ਤਾਂ ਇਹ ਦੂਸਰਿਆਂ ਦੇ ਉੱਤੇ ਇਹਨਾਂ ਨੇ ਚੋਣ ਜ਼ਾਬਤਾ ਲਾਗੂ ਕੀਤਾ ਹੋਇਆ, ਪਰ ਜਿਹੜੀਆਂ ਇਹੋ ਜਿਹੀਆਂ ਕਾਰਵਾਈਆਂ ਨੇ ਜਿਹੜੀਆਂ ਖੁੱਲ੍ਹ ਕੇ ਹਿੰਦੂ ਤੋਂ ਵੀ ਜਿਹੜੇ ਇਹਨਾਂ ਦੇ ਇਕੱਠ ਹੁੰਦੇ ਨੇ ਉਹਦੇ 'ਚੋਂ ਬੜੇ ਬੁਲੰਦ ਨਾਅਰਿਆਂ 'ਚ ਕਹਿੰਦੇ ਨੇ ਮੰਦਰ ਵਹੀਂ ਬਣਾਏਂਗੇ, ਮੰਦਰ ਵਹੀਂ ਬਣਾਏਂਗੇ। ਔਰ ਉਹਨਾਂ ਦੇ ਜਿਹੜੇ ਇਕੱਠ ਸੀ, ਜਿਹੜੇ ਐਮਪੀ ਉਹਨਾਂ ਦੇ ਬਣਦੇ ਰਹੇ, ਜਿੱਥੋਂ ਵੀ ਉਹਨਾਂ ਨੇ ਜਾ ਕੇ ਵਾਇਲੈਂਸ ਕੀਤੀ, ਰਾਈਟਿੰਗ ਕੀਤੀ, ਉੱਥੇ ਉਹ ਇਹ ਕਹਿੰਦੇ ਸੀ ਢਾਣ ਤੋਂ ਬਾਅਦ ਬਾਬਰੀ ਮਸਜਿਦ ਨੂੰ ਜਦੋਂ ਬੀਜੇਪੀ ਨੇ ਚੰਗੀਆਂ ਸੀਟਾਂ ਲਈਆਂ ਕਿ ਇਹ ਤੋਂ ਪਹਿਲੀ ਝਾਂਕੀ ਹੈ, ਮਥੁਰਾ ਕਾਂਸ਼ੀ ਬਾਕੀ ਹੈ, ਕਿ ਅਸੀਂ ਮਥੁਰਾ ਤੇ ਕਾਂਸ਼ੀ ਦੀਆਂ ਵੀ ਢਾਉਣੀਆਂ ਨੇ।
ਹੁਣ ਕਾਂਸ਼ੀ ਇਹ ਵੀ ਬਨਾਰਸ ਦਾ ਹੀ ਨਾਂ ਹੈ, ਕਾਂਸ਼ੀ ਬਨਾਰਸ ਨੂੰ ਕਹਿੰਦੇ ਨੇ, ਆਫੀਸ਼ੀਅਲ ਨਾਂ ਵਾਰਾਣਸੀ ਬਣਾਇਆ ਹੋਇਆ। ਹੁਣ ਇਹ ਜਿਹੜਾ ਸਾਰਾ ਵਰਤਾਰਾ ਹੈ, ਇਹਨਾਂ ਦਾ ਸਵਾਲ ਬਿਲਕੁਲ ਠੀਕ ਹੈ, ਪਰ ਗੱਲ ਇਹੀ ਗੱਲ ਸੰਤ ਭਿੰਡਰਾਂ ਵਾਲੇ ਰਿਪੀਟਡਲੀ ਕਹਿੰਦੇ ਸੀ, ਉਹਨਾਂ ਦੀਆਂ ਤੁਸੀਂ ਸਪੀਚਸ ਦੇਖੋ ਕਿ ਕਾਨੂੰਨ ਉਹੀ ਨੇ, ਲੇਕਿਨ ਦੋ ਉਸ ਦੇ ਸੈੱਟ ਨੇ ਲਾਗੂ ਕਰਨ ਵੇਲੇ, ਇੱਕ ਮਾਈਨੋਰਟੀਜ਼ ਲਈ ਹੈ, ਸਿੱਖਾਂ, ਮੁਸਲਮਾਨਾਂ, ਈਸਾਈਆਂ, ਬੌਧੀਆਂ ਲਈ, ਇੱਕ ਬਹੁ ਗਿਣਤੀ ਲਈ। ਔਰ ਮੈਂ ਇਹਦੇ ਲਈ ਅਕਸਰ ਇਹ ਸ਼ਬਦ ਇਸਤੇਮਾਲ ਕਰਦਾ ਹੁੰਦਾ ਵੀ ਜਦੋਂ ਅਸੀਂ ਕਨਸਟੀਟਿਊਸ਼ਨ ਦੀ ਗੱਲ ਕਰਦੇ ਹਾਂ ਤੇ ਇੱਕ ਅੰਗਰੇਜ਼ੀ ਦੀ ਟਰਮ ਯੂਜ਼ ਹੁੰਦੀ ਹੈ ਲੈਟਰ ਐਂਡ ਸਪਿਰਿਟ ਆਫ ਕਨਸਟੀਟਿਊਸ਼ਨ। ਹਾਂਜੀ, ਹੁਣ ਲੈਟਰ ਹੁੰਦੇ ਨੇ ਸ਼ਬਦ। ਹੁਣ ਜਦੋਂ ਭਾਰਤੀ ਸੰਵਿਧਾਨ ਤੁਸੀਂ ਕਿਸੇ ਨੂੰ ਦਿਖਾਓ, ਉਹਦੇ ਬੜੇ ਖੂਬਸੂਰਤ ਲੈਟਰ ਨੇ, ਉਹਦੇ ਬੜੀ ਸੈਕੂਲਰਿਜ਼ਮ ਦੀ ਗੱਲ ਕੀਤੀ ਹੋਈ ਹੈ, ਦੁਨੀਆ ਭਰ ਦੇ ਸੰਵਿਧਾਨਾਂ ਦੀ ਨਕਲ ਮਾਰ ਕੇ ਸਭ ਤੋਂ ਵੱਡਾ ਸੰਵਿਧਾਨ ਲਿਖਿਆ ਹੋਇਆ। ਉਹ ਕਹਿੰਦਾ ਜੀ ਸਾਡਾ ਤਾਂ ਇੰਨਾ ਵੱਡਾ ਸੰਵਿਧਾਨ ਹੈ, ਇੰਨਾ ਤਾਂ ਹੈ ਹੀ ਨਹੀਂ ਕਿਸੇ ਕੋ। ਹੁਣ ਲੈਟਰ ਉਹਦੇ ਬੜੇ ਖੂਬਸੂਰਤ ਨੇ, ਪਰ ਜਿਹੜੀ ਸਪਿਰਿਟ ਆਫ ਦਾ ਕਨਸਟੀਟਿਊਸ਼ਨ ਹੈ, ਜਿਨ੍ਹਾਂ ਨੇ ਹੁਣ ਲਾਗੂ ਕਰਨਾ ਹੈ, ਉਹ ਅਦਾਲਤ ਦੇ ਵਿੱਚ ਬੈਠਾ ਜੱਜ ਹੋਏ, ਮੈਜਿਸਟ੍ਰੇਟ ਹੋਏ, ਹਾਈ ਕੋਰਟ ਦਾ ਜੱਜ ਹੋਏ, ਸੁਪਰੀਮ ਕੋਰਟ ਦਾ ਜੱਜ ਹੋਏ, ਜਾਂ ਚੀਫ ਇਲੈਕਸ਼ਨ ਕਮਿਸ਼ਨਰ ਹੋਏ, ਜਾਂ ਸਟੇਟਾਂ ਦੇ ਇਲੈਕਸ਼ਨ ਕਮਿਸ਼ਨਰ ਹੋਣ। ਜਿਹੜੀ ਸਪਿਰਿਟ ਹੈ ਉਹ ਤਾਂ ਹਿੰਦੂਤਵੀ ਹੈ, ਉਹ ਮਨੂਵਾਦੀ ਹੈ। ਹੁਣ ਇਸ ਲਈ ਨੋ ਮੈਟਰ ਤੁਹਾਡਾ ਸੰਵਿਧਾਨ ਜਾਂ ਚੋਣ ਕਮਿਸ਼ਨ ਦਾ ਜ਼ਾਬਤਾ ਸਭ ਲਈ ਇੱਕੋ ਜਿਹਾ ਹੈ, ਪਰ ਉਹ ਲਾਗੂ ਹੋਏਗਾ ਸਿੱਖਾਂ ਤੇ, ਲਾਗੂ ਹੋਏਗਾ ਮੁਸਲਮਾਨਾਂ ਤੇ, ਲਾਗੂ ਹੋਏਗਾ ਈਸਾਈਆਂ ਤੇ। ਅੱਜ ਪੰਜਾਬ ਦੇ ਗੁਰਦੁਆਰਿਆਂ 'ਚ ਤੁਸੀਂ ਖਲੋ ਕੇ ਚੋਣ ਦੇ ਲਈ ਵੋਟਾਂ ਨਹੀਂ ਮੰਗ ਸਕਦੇ, ਜਾਂ ਕਹਿ ਨਹੀਂ ਸਕਦੇ ਜੀ ਸਾਡਾ ਪੰਥਕ ਏਜੰਡਾ ਹੈ, ਕਿਉਂਕਿ ਜੀ ਤੁਸੀਂ ਵਾਇਲੇਟ ਕਰ ਰਹੇ ਹੋ। ਉਹਨਾਂ ਦਾ ਹਰਿਦੁਆਰ ਹੋਏ, ਕੁਰੂਕਸ਼ੇਤਰ ਹੋਏ, ਸੰਤ ਹੋਣ, ਮਹੰਤ ਹੋਣ, RSS ਦਾ ਸਾਰਾ ਲਾਣਾ ਜਿਹੜਾ ਇਸ ਕੰਮ ਤੇ ਲੱਗਾ ਹੋਇਆ ਹੈ। ਹੁਣ RSS 4 ਵਾਰੀ ਬੈਨ ਹੋਇਆ ਇੰਡੀਆ ਦੇ ਵਿੱਚ, 47 ਤੋਂ ਬਾਅਦ ਗਾਂਧੀ ਨੂੰ ਇਹਨਾਂ ਨੇ ਮਾਰਿਆ, ਪਰ ਅੱਜ RSS ਜਿਹੜਾ ਉਹ ਪੂਰਾ ਕਿਵੇਂ ਉਹਨਾਂ ਨੇ ਮੁਜ਼ੱਫਰਨਗਰ ਦੇ ਵਿੱਚ ਰਾਈਟਿੰਗ ਕਰਵਾਈ ਹੈ, ਮੁਸਲਮਾਨ ਮਾਰੇ ਨੇ, ਕਿਵੇਂ ਅੱਜ ਵੀ ਉਹਨਾਂ ਦਾ ਜਿਹੜਾ ਸਾਰਾ ਹਿੰਦੂਤਵੀ ਏਜੰਡਾ ਹੈ ਮੁਸਲਮਾਨਾਂ ਨੂੰ ਇੰਨਾ ਡਰਾ ਕੇ ਰੱਖਿਆ ਹੈ। ਮੈਨੂੰ ਲੱਗਦਾ ਵੀ ਇਸ ਵਾਰੀ ਯੂਪੀ ਬਿਹਾਰ ਜੇ ਬੀਜੇਪੀ ਆਏਗੀ ਇਸ ਲਈ ਨਹੀਂ ਕਿ ਲੋਕ ਵੋਟਾਂ ਪਾਉਣਗੇ, ਜਿਹੜੇ 15, ਕਿਉਂਕਿ ਯੂਪੀ ਦੇ ਵਿੱਚ ਸ਼ਾਇਦ ਮੁਸਲਮਾਨ ਆਬਾਦੀ 20-21% ਹੈ, ਉਹਨਾਂ ਨੂੰ ਘਰਾਂ ਚੋਂ ਨਹੀਂ ਨਿਕਲਣ ਦੇਣਗੇ, ਵੋਟਾਂ ਨਹੀਂ ਪਾਉਣ ਦੇਣਗੇ। ਔਰ ਗੁਜਰਾਤ ਬਾਰੇ ਗੱਲ ਸੋਸ਼ਲਿਸਟ ਪਾਰਟੀ ਯੂਪੀ ਦੇ ਇੱਕ ਲੀਡਰ ਨੇ ਕਹੀ, ਸ਼ਾਇਦ ਆਜ਼ਮ ਖਾਨ ਉਹਦਾ ਨਾਂ ਹੈ, ਉਹਨੇ ਕਿਹਾ ਵੀ ਗੁਜਰਾਤ 'ਚ ਮੋਦੀ ਇਸ ਲਈ ਮੁਸਲਮਾਨਾਂ ਵਾਲੀ ਕਾਂਸਟੀਚੁਐਂਸੀ 'ਚੋਂ ਵੀ ਜਿੱਤ ਜਾਂਦਾ ਹੈ ਕਿ ਪਹਿਲਾਂ 2 ਦਿਨ ਪਹਿਲਾਂ ਉਹ ਹਰ ਘਰ ਦੇ ਵਿੱਚ ਉਹਨਾਂ ਨੂੰ ਇੱਕ ਚਿੱਠੀਆਂ ਆਈਆਂ ਹੁੰਦੀਆਂ ਕਿ ਵੀ ਅਸੀਂ ਤੇਜ਼ਾਬ ਨਾਲ ਤੁਹਾਨੂੰ ਜਿਉਂਦੇ ਸਾੜ ਦਿਆਂਗੇ ਜੇ ਤੁਸੀਂ ਮੋਦੀ ਨੂੰ ਵੋਟਾਂ ਨਾ ਪਾਈਆਂ, ਤੇ ਜਾਂ ਕਈਆਂ ਨੂੰ ਹੁੰਦਾ ਵੀ ਤੁਸੀਂ ਵੋਟ ਪਾਉਣ ਨਹੀਂ ਨਿਕਲਣਾ। ਸੋ ਅਸੀਂ ਸਮਝਦੇ ਵੀ ਇਹ ਚੋਣ ਕਮਿਸ਼ਨ ਨੂੰ ਨਜ਼ਰ ਨਹੀਂ ਆਉਂਦਾ ਕਿ ਵੀ ਕਿਵੇਂ ਡੀਫਰੈਂਚਾਈਜ਼ ਕੀਤਾ ਮੁਸਲਮਾਨਾਂ ਨੂੰ। 13-14% ਮੁਸਲਮਾਨ ਨੇ ਗੁਜਰਾਤ ਦੇ ਵਿੱਚ, ਕੋਈ MLA ਨਹੀਂ ਹੈ ਉਹਨਾਂ ਦਾ, ਕੋਈ ਮਿਨਿਸਟਰ ਨਹੀਂ ਹੈ। ਹਾਂਜੀ, ਸੋ ਜ਼ਾਹਰ ਹੈ ਕਿ ਇਹ ਦੋ ਸੈੱਟ ਨੇ ਔਰ ਇਹ ਜ਼ਹਿਨੀਅਤ ਹੈ, ਲੈਟਰ ਹੋਰ ਹੈ, ਸਪਿਰਿਟ ਹੋਰ ਹੈ। ਸਪਿਰਿਟ ਹਿੰਦੂਤਵੀ ਹੈ। ਸੋ ਅਸੀਂ ਭੈਣ ਜੀ ਸੁਖਦੇਵ ਕੌਰ ਛੀਨਾ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਵਿਊਅਰਸ ਹੁਣ ਸਮਾਂ ਹੋ ਗਿਆ ਹੈ ਬ੍ਰੇਕ ਦਾ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਅਸੀਂ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।